In Rajasthan, an RSS group issues CAA eligibility certificates to Pak Hindus. They say that a pujari can issue an eligibility certificate. He has more value than the law of the land. Then what was the need to pass the bill in Parliament? Supreme Court refuses to stay puja in southern cellar of Gyanvapi complex at Varanasi. ਕ੍ਰਿਮੀਨਲਸ ਉੱਥੇ ਬੈਠੇ ਨੇ, ਬਿਲਕੁਲ RSS ਗਰਾਊਂਡ ਦੇ ਉੱਤੇ ਲਾਅ ਲਾਗੂ ਕਰ ਰਹੀ ਹੈ। ਸੁਪਰੀਮ ਕੋਰਟ ਜਿਹੜਾ ਉਹ ਧੜਾ ਤੜ ਜਿਹੜਾ ਉਹ ਆਪਣੀਆਂ ਡਿਗਰੀਆਂ ਦੇ ਰਿਹਾ ਕਿ ਵੀ ਇੱਥੇ ਮੰਦਰ ਸੀ ਤੇ ਇੱਥੇ ਖੁਦਾਈ ਸ਼ੁਰੂ ਕਰਾਓ ਤੇ ਇਹਦਾ ਸਰਵੇ ਕਰਾਓ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਇਉਂ ਜਾਪਦਾ ਹੈ ਕਿ ਹੁਣ RSS ਜਥੇਬੰਦੀ ਦੇ ਅੱਡ-ਅੱਡ ਗਰੁੱਪ ਭਾਰਤ ਸਰਕਾਰ ਨੂੰ ਚਲਾ ਰਹੇ ਨੇ। ਮੀਡੀਆ ਰਿਪੋਰਟਾਂ ਅਨੁਸਾਰ ਰਾਜਸਥਾਨ ਵਿੱਚ RSS ਦੀ ਤੇ ਇੱਕ ਗਰੁੱਪ ਵੱਲੋਂ ਪਾਕਿਸਤਾਨੀ ਹਿੰਦੂਆਂ ਨੂੰ ਭਾਰਤੀ ਸ਼ਹਿਰੀ ਬਣਾਉਣ ਲਈ ਮੰਦਰ ਦੇ ਪੁਜਾਰੀ ਦਾ ਸਰਟੀਫਿਕੇਟ ਦਿੱਤਾ ਜਾਂਦਾ, ਸੋ ਜਿਸ ਨਾਲ ਉਹ CA ਥੱਲੇ ਸਿਟੀਜ਼ਨਸ਼ਿਪ ਲੈਣ ਲਈ ਐਲੀਜੀਬਲ ਹੋ ਜਾਂਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਵੇਂ ਪਿਛਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਇਸ ਵੇਲੇ ਇਹਨਾਂ ਨੇ ਗਵਰਨਮੈਂਟ ਔਰ ਪ੍ਰਾਈਵੇਟ ਅਦਾਰਿਆਂ ਦੇ ਵਿਚਾਲੇ ਜਿਸ ਕਿਸਮ ਦੇ ਇਲੈਕਟਰਲ ਬੌਂਡਸ ਦੇ ਥੱਲੇ ਕਈ ਹਜ਼ਾਰ ਕਰੋੜ ਔਰ ਉਹਨਾਂ ਕੰਪਨੀਆਂ ਤੋਂ ਜਿਨ੍ਹਾਂ ਦੀਆਂ ਜਾਲੀ ਦਵਾਈਆਂ ਅਮਰੀਕਾ ਨੇ ਫੜੀਆਂ, ਬੈਨ ਲਾਇਆ, ਉਹਨਾਂ ਨੂੰ ਕਰੈਕਟ ਸਰਟੀਫਿਕੇਟ ਦੇ ਕੇ ਕਈ 100 ਕਰੋੜ ਦੇ ਉਹਨਾਂ ਤੋਂ ਬੌਂਡ BJP ਨੇ ਇਲੈਕਸ਼ਨ ਫੰਡ ਲਿਆ। ਇਸੇ ਤਰ੍ਹਾਂ ਜਿਨ੍ਹਾਂ ਦੇ ਉੱਤੇ ED ਦੇ ਰੇਡ ਪਏ ਔਰ ਉਹਨਾਂ ਨੂੰ ਬਾਅਦ 'ਚ ਜਿਹੜਾ ਜਦੋਂ ਉਹਨਾਂ ਨੇ ਉਹਨਾਂ ਨੂੰ ਡੋਨੇਟ ਕਰ ਦਿੱਤਾ ਅਤੇ ਉਹ ਕੇਸ ਵਾਪਸ ਹੋ ਗਏ ਜਾਂ ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ, ਇਹ ਤਾਂ ਚੱਲ ਹੀ ਰਿਹਾ ਸੀ। ਔਰ ਇਸ ਲੈਵਲ ਤੱਕ ਜਾ ਕੇ ਉਹਨਾਂ ਦਾ ਦਮਨ ਚੱਕਰ ਇੱਕ ਪਾਸੇ ਚੱਲ ਰਿਹਾ ਔਰ ਖੁੱਲ੍ਹੇਆਮ RSS ਹੁਣ ਸਰਕਾਰ ਦੇ ਵਿੰਗ ਵਾਂਗ ਨਹੀਂ, ਖੁਦ ਸਰਕਾਰ ਵਾਂਗ ਹੀ ਜਿਹੜੀ ਹੈ ਉਹ ਡੀਲ ਕਰ ਰਹੀ ਹੈ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ CAA ਜਿਸ ਦੀ ਦੁਨੀਆ ਭਰ 'ਚ ਆਲੋਚਨਾ ਹੋਈ, ਕ੍ਰਿਟਿਸਿਜ਼ਮ ਹੋਇਆ, ਅਮਰੀਕਾ ਨੇ ਵੀ ਕਿਹਾ ਵੀ ਅਸੀਂ ਦੇਖ ਰਹੇ ਹਾਂ ਵੀ ਇਹਦੀ ਇੰਪਲੀਮੈਂਟੇਸ਼ਨ ਕੀ ਹੈ ਔਰ ਕਿਵੇਂ ਪ੍ਰਭਾਵਿਤ ਕਰੇਗੀ। US ਸਰਫ ਨੇ ਇਸ ਦੇ ਉੱਤੇ ਸਟਰੋਂਗ ਸਟੈਂਡ ਲਿਆ ਔਰ ਜ਼ਾਹਰ ਹੈ ਕਿ ਇਹ ਈਵਨ ਭਾਰਤੀ ਕਨਸਟੀਟਿਊਸ਼ਨ ਦੇ ਫੰਡਾਮੈਂਟਲਸ ਦੇ ਵੀ ਵਾਇਓਲੇਸ਼ਨ ਹੈ, ਕਿਉਂਕਿ ਇੱਕ ਸਿਟੀਜ਼ਨ ਦੇ ਦੂਸਰੇ ਦੇ ਤੋਂ ਵੱਧ ਅਧਿਕਾਰ ਇਸ ਲੈਵਲ ਦੇ ਉੱਤੇ ਕਿ ਉਹਦਾ ਧਰਮ ਕੀ ਹੈ, ਇਹ ਤਾਂ ਜਿਹੜਾ ਉਹਦੇ ਫੰਡਾਮੈਂਟਲਸ ਦੇ ਹੀ ਅਗੇਂਸਟ ਹੈ। ਪਰ ਉਸ ਦਾ ਕਿਉਂਕਿ ਆਲਰੇਡੀ ਚੋਣਾਂ ਤੋਂ ਠੀਕ ਪਹਿਲਾਂ ਉਹਨਾਂ ਨੇ ਉਹ ਨਿਯਮਾਵਲੀ ਵੀ ਲਾਗੂ ਕਰ ਦਿੱਤੀ ਜਿਹਦੇ ਥੱਲੇ CAA ਵਾਲੇ ਅਪਲਾਈ ਕਰ ਸਕਦੇ ਨੇ। ਉਹਨਾਂ ਨੇ ਪੋਰਟਲ ਬਣਾਇਆ ਕਿ ਜੀ ਜਿਹੜੇ ਉੱਥੋਂ ਆਏ 6 ਧਰਮਾਂ ਦੇ ਲੋਕ ਜਿਨ੍ਹਾਂ ਦੇ ਵਿੱਚ ਜਿਹੜੇ ਨੇ ਹਿੰਦੂ ਨੇ, ਈਸਾਈ ਨੇ, ਪਾਰਸੀ ਨੇ, ਬੋਧੀ ਨੇ, ਜੈਨੀ ਨੇ ਤੇ ਸਿੱਖ ਨੇ, ਮੁਸਲਮਾਨਾਂ ਨੂੰ ਛੱਡ ਕੇ ਉਹ ਕਰ ਸਕਦੇ ਨੇ। ਲੇਕਿਨ ਇੱਥੇ ਤਾਂ ਪੋਰਟਲ ਤੋਂ ਵੀ ਅੱਗੇ ਨਿਕਲ ਗਿਆ। ਹੁਣ ਇਹ ਦਾ ਹਿੰਦੂ ਅਖਬਾਰ ਦੀ ਇਹ ਵੀ ਬੀਬੀ ਹਿੰਦਵਾਣੀ ਹੈ ਵਿਜੇਤਾ, ਜਿਸ ਦੀ ਸਟੋਰੀ ਹੈ ਇਨ ਰਾਜਸਥਾਨ an RSS group issues CAA eligibility certificates to Pak Hindus। ਔਰ ਉਹਦੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਇਹਨਾਂ ਦਾ RSS ਦਾ ਗਰੁੱਪ ਹੈ, ਰਾਸ਼ਟਰੀ ਸਵੈਮ ਸੇਵਕ ਸੰਘ, ਇਹ ਤਾਂ ਇਹਦੀ ਪੂਰੀ ਫਾਰਮ ਹੈ। ਔਰ ਉਹਨਾਂ ਨੇ ਕਿਹਾ ਵੀ ਐਲੀਜੀਬਿਲਟੀ ਸਰਟੀਫਿਕੇਟ ਦੇ ਰਿਹਾ ਉਹਨਾਂ ਦਾ ਗਰੁੱਪ ਸੀਮਾਂਜਨ ਕਲਿਆਣ ਸਮਿਤੀ ਵਿਚ ਆਪਰੇਟਸ ਇਨ ਏਰੀਆ ਅਲੋਂਗ ਦਾ ਪਾਕਿਸਤਾਨ ਬਾਰਡਰ। ਉਹਦੇ 'ਚ ਜੈਸਲਮੇਰ, ਬਾਰਮਰ, ਜੋਧਪੁਰ ਰਾਜਸਥਾਨ 'ਚ ਉਹ ਉਹਨਾਂ ਦੇ ਅਪਲੋਡ ਕਰ ਰਹੇ ਨੇ ਡਾਕੂਮੈਂਟ। ਔਰ ਇਹ ਜਿਹੜਾ ਉਹਦੇ ਥੱਲੇ ਉਹਨਾਂ ਨੇ ਜਿਹੜਾ ਈਵਨ ਇੱਕ ਮੰਦਰ ਦੇ ਪੰਡਤ ਦਾ ਸਰਟੀਫਿਕੇਟ, ਰਿਲੀਜਨ ਕਾਰਡ, ਮਮਤਾ ਬਾਲਾ ਠਾਕੁਰ, ਉਹਨਾਂ ਨੇ ਕਿਹਾ ਕਿ ਦੇ ਸੇ ਦੈਟ ਏ ਪੁਜਾਰੀ ਕੈਨ ਇਸ਼ੂ ਐਨ ਐਲੀਜੀਬਿਲਟੀ ਸਰਟੀਫਿਕੇਟ, ਹੀ ਹੈਜ਼ ਮੋਰ ਵੈਲਿਊ than the law of the land, then what was the need to pass the bill in parliament? ਕਿਉਂਕਿ ਜਿਹੜੇ ਡਾਕੂਮੈਂਟ ਫਰਨਿਸ਼ ਕੀਤੇ ਜਾ ਰਹੇ ਨੇ ਉਹਦੇ 'ਚ ਜੇ ਇੱਕ ਮੰਦਰ ਦਾ ਪੁਜਾਰੀ ਲਿਖ ਦਿੰਦਾ ਹੈ ਕਿ ਜੀ ਇਹ ਹਿੰਦੂ ਹੈ ਔਰ ਇਹਦੇ ਨਾਲ ਪਰਸੀਕਿਊਸ਼ਨ ਹੋ, ਭਾਵੇਂ ਉਹਦੇ ਕੋਲ ਹੋਰ ਕੋਈ ਡਾਕੂਮੈਂਟ ਨਹੀਂ ਹੈ, ਉਹ ਪਾਸ। ਸੋ ਉਹਨੇ ਕਿਹਾ, ਇਹ ਤ੍ਰਿਣਮੂਲ ਕਾਂਗਰਸ ਦੀ ਲੀਡਰ ਨੇ, ਉਹਨਾਂ ਨੇ ਕਿਹਾ ਕਿ ਵੀ ਜੇ ਇਹੀ ਲੋੜ ਸੀ ਤਾਂ ਕਾਨੂੰਨ ਦੀ ਤਾਂ ਲੋੜ ਹੀ ਨਹੀਂ ਸੀ। ਸੋ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਰਤ ਦੇ ਵਿੱਚ ਉਹਨਾਂ ਨੇ ਇਸ ਨੂੰ ਆਲਰੇਡੀ ਮਨੂ ਸਮ੍ਰਿਤੀ 'ਤੇ ਆਧਾਰਿਤ ਸਮਾਜ ਬਣਾ ਕੇ ਉਸ ਕਿਸਮ ਦਾ ਹੀ ਸਿਸਟਮ ਲਾਗੂ ਕਰਨ ਦੀ ਲਾਈਨ
ਔਰ ਇਹ ਠੀਕ ਕਹਿ ਰਹੇ ਨੇ ਕਿ ਵੀ ਜੇ ਇਹ ਵਾਪਸ ਪਾਵਰ ਚ ਆਉਂਦੇ ਨੇ ਤੇ ਕਨਸਟੀਟਿਊਸ਼ਨ ਨਹੀਂ ਬਚੇਗਾ। ਜੋ ਵੀ ਹੈ ਉਹਨਾਂ ਦਾ ਝੂਠ ਸੱਚ ਸੈਕੂਲਰ ਸਾਡੇ ਲਈ ਤਾਂ ਮੈਟਰ ਨਹੀਂ ਕਰਦਾ, ਪਰ ਅਸੀਂ ਓਵਰਆਲ ਡਿਸਕਸ਼ਨ ਦੇ ਐਂਗਲ ਤੋਂ ਕਹਿਣਾ ਚਾਹੁੰਦੇ ਹੁਣ ਕੱਲਾ ਇਹ ਨਹੀਂ ਹੈ ਵੀ ਇੱਕ ਅਦਾਰਾ, ਇਹ ਹੁਣ ਸਾਹਮਣੇ ਆ ਗਿਆ ਵੀ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ RSS ਦੀ NGO ਜਿਹੜੀ ਹੈ ਉਹ ਲਾਗੂ ਕਰ ਰਹੀ ਹੈ ਸਰਟੀਫਿਕੇਟ ਦੇ ਕੇ ਕਿ ਭਾਈ ਉਹਨੂੰ ਕਲੀਅਰ ਕਰੋ। ਫਿਰ ਅਸੀਂ ਜੇ ਸੁਪਰੀਮ ਕੋਰਟ ਦਾ ਹਾਲ ਦੇਖੀਏ, ਸੁਪਰੀਮ ਕੋਰਟ ਰਿਫਿਊਜ਼ਸ ਟੂ ਸਟੇ ਪੂਜਾ ਇਨ ਸਾਊਦਰਨ ਸੈਲਰ ਆਫ ਗਿਆਨ ਵਿਆਪੀ ਕੰਪਲੈਕਸ ਐਟ ਵਾਰਾਣਸੀ। ਹੁਣ ਇਹ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਢਾਈ ਸੀ ਉਦੋਂ ਨਾਰੇ ਇਹੀ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ ਮਥੁਰਾ ਕਾਂਸ਼ੀ ਬਾਕੀ। ਹੁਣ ਇਹਨਾਂ ਨੇ ਦੋਨੋਂ ਹੀ ਮਥੁਰਾ ਵੀ ਔਰ ਕਾਂਸ਼ੀ ਦਾ ਨਾਂ ਹੁਣ ਬਨਾਰਸ ਹੈ ਵਾਰਾਣਸੀ। ਉਸ ਮਸਜਿਦ ਨੂੰ ਗਿਆਨ ਵਿਆਪੀ ਨੂੰ ਲੈ ਕੇ, ਹਾਲਾਂ ਜਦੋਂ ਬਾਬਰੀ ਮਸਜਿਦ ਢਾਈ ਗਈ 6 ਦਸੰਬਰ 1992 ਨੂੰ, 1993 ਦੇ ਵਿੱਚ ਇੱਕ ਹੋਰ ਐਕਟ ਜਿਹੜਾ ਪਾਸ ਕੀਤਾ ਗਿਆ ਕਿ ਜਿਸ ਹਾਲਤ 'ਚ ਵੀ ਮੰਦਰ ਮਸੀਤਾਂ ਗੁਰਦੁਆਰੇ ਗਿਰਜੇ ਜਾਂ ਓਲਡ ਹਿਸਟੋਰੀਕਲ 1947 ਤੋਂ ਪਹਿਲਾਂ ਸੀ ਉਹ ਉਵੇਂ ਹੀ ਰਹਿਣਗੇ, ਉਹਦੇ 'ਚ ਕੋਈ ਤਬਦੀਲੀ ਨਹੀਂ ਹੋਏਗੀ। ਲੇਕਿਨ ਹੁਣ ਜੇ ਸੁਪਰੀਮ ਕੋਰਟ ਨੇ ਦੋਨੋਂ ਹੀ ਇਸ਼ੂਜ਼ ਜਿਹੜੇ ਨੇ, ਸੁਪਰੀਮ ਕੋਰਟ ਨੇ ਹੀ ਜਿਹੜਾ ਇਲਾਹਾਬਾਦ ਹਾਈ ਕੋਰਟ ਦਾ ਸੀ ਕਿ ਜੀ ਮਸਜਿਦ ਦੇ ਇੱਕ ਹਿੱਸੇ ਦੇ ਵਿੱਚ ਉੱਥੇ ਮੂਰਤੀਆਂ ਰੱਖ ਕੇ ਪੂਜਾ ਕਰ ਸਕਦੇ ਨੇ ਹਿੰਦੂ, ਸੋ ਉਹਨਾਂ ਨੇ ਦਰਵਾਜ਼ੇ ਖੋਲ੍ਹ ਦਿੱਤੇ। ਹੁਣ ਜਦੋਂ ਉਵੇਂ ਹੀ ਜਿਵੇਂ ਰਾਜੀਵ ਗਾਂਧੀ ਨੇ 1985 'ਚ ਬਾਬਰੀ ਮਸਜਿਦ ਦੇ ਜੰਦੇ ਖਿਲਾ ਕੇ ਅੰਦਰ ਰਾਮ ਲੱਲਾ ਦੀ ਮੂਰਤੀ ਰੱਖ ਦਿੱਤੀ ਸੀ, ਅੱਜ ਉੱਥੇ ਮੰਦਰ ਹੈ ਔਰ ਇਹੀ ਹਾਲ ਉੱਥੇ ਹੋਣ ਜਾ ਰਿਹਾ। ਔਰ ਇਹ ਕਰ ਕੌਣ ਲੋਕ ਰਹੇ ਨੇ? ਇਹ ਤਾਂ ਸੁਪਰੀਮ ਕੋਰਟ ਵੀ ਉਹਨਾਂ ਦੇ ਨਾਲ ਖਲੋਤਾ ਹੈ। ਜੇ ਤੁਸੀਂ ਇਹ ਉਹਨਾਂ ਦੀ ਰਿਪੋਰਟ ਆਪਣਿਆਂ ਦੀ ਦੇਖੋ ਕਿ 44% ਆਫ ਸਿਟਿੰਗ MPs ਫੇਸ ਕ੍ਰਿਮੀਨਲ ਚਾਰਜਸ, ਕਿ 50% ਤੋਂ ਜ਼ਿਆਦਾ ਜਿਹੜੇ MP ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਆਂਧਰਾ, ਹਿਮਾਚਲ, 50% ਤੋਂ ਜ਼ਿਆਦਾ ਉਹਨਾਂ ਦੇ ਜਿਹੜੇ ਨੇ ਕ੍ਰਿਮੀਨਲ ਨੇ, ਜਿਹੜੇ ਲਾਅ ਬਣਾਉਣ ਵਾਲੇ ਨੇ, ਕ੍ਰਿਮੀਨਲ ਕੇਸਿਸ ਉਹਨਾਂ ਦੇ ਵਿੱਚ ਮਰਡਰ ਨੇ, ਉਸ 'ਚ ਰੇਪ ਨੇ। ਔਰ ਇਹ ਉਹਨਾਂ ਦੀ ਆਪਣੀ ਹੈ ਇੱਕ ਜਥੇਬੰਦੀ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ ADR, ਉਹਨਾਂ ਨੇ ਕਿਹਾ ਕਿ ਭਾਈ ਇਹ 50% ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਦੇ, ਔਰ ਉਹਨਾਂ ਦੇ ਉੱਤੇ ਸੀਰੀਅਸ ਕੇਸਿਸ ਜਿਹੜੇ ਨੇ, ਔਰ ਉਹਨਾਂ 'ਚੋਂ 21 MP ਜਿਹੜੇ ਨੇ ਉਹ BJP ਦੇ ਨੇ, 16 ਸਿਟਿੰਗ MP ਜਿਹੜੇ ਨੇ ਜਿਨ੍ਹਾਂ ਦੇ ਕ੍ਰਾਈਮ ਅਗੇਂਸਟ ਵੂਮੈਨ ਹੈ ਇਨਕਲੂਡਿੰਗ ਐਲੀਗੇਸ਼ਨ ਆਫ ਰੇਪ, ਇਹ ਵੀ BJP ਨਾਲ ਸੰਬੰਧਿਤ ਨੇ। ਔਰ ਬਾਕੀ ਜਿਹੜੀਆਂ ਸਟੇਟਾਂ ਦੇ ਵਿੱਚ ਨੇ ਉਹਨਾਂ 'ਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਆਂਧਰਾ, ਤੇਲੰਗਾਨਾ, ਹਿਮਾਚਲ ਸਟੈਂਡ ਆਊਟ ਵਿਦ ਮੋਰ ਦੈਨ 50% ਆਫ ਦੇਅਰ MPs ਫੇਸਿੰਗ ਕ੍ਰਿਮੀਨਲ ਚਾਰਜਸ। ਹੁਣ ਇਹ ਕ੍ਰਿਮੀਨਲਸ ਉੱਥੇ ਬੈਠੇ ਨੇ, ਬਿਲਕੁਲ RSS ਗਰਾਊਂਡ ਦੇ ਉੱਤੇ ਲਾਅ ਲਾਗੂ ਕਰ ਰਹੀ ਹੈ। ਸੁਪਰੀਮ ਕੋਰਟ ਜਿਹੜਾ ਉਹ ਧੜਾ ਧੜ ਜਿਹੜਾ ਉਹ ਆਪਣੀਆਂ ਡਿਗਰੀਆਂ ਦੇ ਰਿਹਾ ਕਿ ਵੀ ਇੱਥੇ ਮੰਦਰ ਸੀ ਤੇ ਇੱਥੇ ਖੁਦਾਈ ਸ਼ੁਰੂ ਕਰਾਓ ਤੇ ਇਹਦਾ ਸਰਵੇ ਕਰਾਓ। ਹੁਣ ਕਿਸੇ ਅਜਮੇਰ ਸ਼ਰੀਫ ਕੇ ਕਿਤੇ ਹੋਰ ਵੀ ਕਰਵਾਉਣ ਦੀ ਲਾਈਨ ਹੈ। ਔਰ ਇਵੇਂ ਇਸ ਨੂੰ ਇੱਕ ਹਿੰਦੂ ਰਾਸ਼ਟਰ ਦੇ ਵਿੱਚ ਆਲਰੇਡੀ ਕਨਵਰਟ ਕੀਤਾ ਜਾ ਚੁੱਕਾ ਹੈ। ਇਹ ਅਸਲੀ ਭਾਰਤ ਦੀ ਪਿਕਚਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।